क्योंकि मैं छोटी हाँ वड्डे ने ते घूमन गोत रलदी इस करके भरा भैन दा रिश्ता है ते मैं एक बारी भी ना नहीं कीती कि मैनूं तुसीं सूट ना दिओ मैं लै लिया छोटी हाँ ना इस करके बहुत शुक्रिया इदां करदे हुंदे हाँ बिल्कुल चाचे ताया ने अच्छा ਜਦੋਂ ਆਏ ਕਲਾਨੌਰ ਸ਼ਹਿਰ ਨੂੰ ਆਏ अच्छा अच्छा ਅਸੀਂ ਅਗਲੇ ਦਿਨ ਸਰਚ ਮਾਰ ਕੇ ਵੇਖੀਏ ਜੀ ਜੀ ਹਾਲ ਤੇ ਕਿਸੇ ਨੇ ਕੁੱਖ ਨਹੀਂ ਲੈ ਜਾਣਾ ਰਹਿ ਤੇ ਸਾਰਾ ਕੁਝ ਇੱਥੇ ਹੀ ਜਾਣਾ ਹੈ। ਤੁਸੀਂ ਸਾਡੇ ਬਸ ਦੇ ਕੋਈ ਕਿਸੇ ਦੇ ਤੁਸੀਂ ਭੈਣ ਭਾਈ ਹੋ ਹਾਂਜੀ ਚਾਹ ਦਾ ਕੱਪ ਬਣਾਈਏ ਉਹ ਢਾਬਾ ਬਣਾਇਆ ਦਾ ਜੀ ਜੀ ਚਾਹ ਬਣਾਈਏ ਤੁਸੀਂ ਕਿਹਾ ਅਸੀਂ ਪੀ ਲਈ ਅਸੀਂ ਇੰਡੀਆ ਤੋਂ ਆਏ ਆ ਪਦੈਸ਼ ਇੱਥੇ ਦੀਆਂ ਸਾਡੇ ਵਾਲਦ ਸਾਹਿਬ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੋਂ ਹਿੰਦੁਸਤਾਨ ਦੇ ਹੁਸ਼ਿਆਰਪੁਰ ਤੇ ਮੇਰਾ ਖਿਆਲ ਕਲਾਨੌਰ ਚਾਚਾ ਮੀਰਾ ਮਿਲਿਆ ਚਾਚਾ ਸ਼ਬੀਰੁੱਲਾ ਮਿਲਿਆ ਸਾਰੇ ਅਗਲੇ ਦਿਨ ਉਹਦੀ ਵੇਖੀ ਬਾਬੇ ਸਾਡੇ ਫੌਤ ਹੋ ਗਏ ਅਸੀਂ ਉਧਰ ਦੇ ਆ ਅਸੀਂ ਉੱਥੇ ਦੇ ਆ ਅਸੀਂ ਇੱਧਰ ਦੇ ਆ ਤੇ ਉੱਧਰ ਚਲੇ ਗਏ ਆ ਅਸੀਂ ਵੀ ਉੱਧਰ ਉਧਰ ਦੋਵੇਂ ਪੰਜਾਬ ਦੇ ਹੋ ਪੰਜਾਬ ਹੈ ਜ਼ਿੰਦਾਬਾਦ ਹੈ ਪੰਜਾਬ ਸਾਰੇ ਨੇ ਇੱਕ ਵਾਰੀ ਕਹੋ ਪੰਜਾਬ ਜਿੰਦਾਬਾਦ ਪੰਜਾਬ ਜਿੰਦਾਬਾਦ ਸਲਾਮਤ ਰਹੋ ਜਿਹੜੀ ਆ ਜਗ੍ਹਾ ਹੈ ਸਾਡੇ ਮੇਰੇ ਜਿਹੜੇ ਪੜਦਾਦਾ ਸੀ ਨੱਥਾ ਸਿੰਘ ਜੀ ਉਹਨਾਂ ਦਾ ਇਹ ਸੀ ਡੇਰਾ ਇੱਥੇ ਠੀਕ ਹੈ ਕਿਹੜੀ ਇੱਧਰ ਜਗ੍ਹਾ ਆ ਸਾਹਮਣੇ ਚੱਠਿਆਂ ਵਾਲਾ ਕੋ ਉਹਨਾਂ ਦਾ ਵੀ ਨਾ ਇਹ ਜਿਆਦਾ ਚੱਚ ਫੈਜ਼ ਦਾ ਕਾਲੂ ਦਾ ਮੁੰਡਾ ਨਹੀਂ ਉਹਨਾਂ ਵੀ ਇੱਥੇ ਹੀ ਉਹ ਇੱਥੇ ਹੀ ਸੋ ਆ ਜਿਹੜੀ ਸਾਰੀ ਜਗ੍ਹਾ ਜਿੱਥੇ ਹੁਣ ਆ ਨਵੀਆਂ ਫੈਕਟਰੀਆਂ ਬਣ ਗਈਆਂ ਨੇ ਇੱਥੇ ਸਾਡਾ ਜ਼ਮੀਨ ਹੁੰਦੀ ਸੀ ਇੱਥੇ ਸਾਡੀ ਬਿਲਕੁਲ ਇੰਨੀ ਗੱਲ ਬਹੁਤ ਵਧੀਆ ਆਓ ਚੱਠਿਆਂ ਵਾਲੇ ਤੇ ਜਿਹੜਾ ਰਵਾਇਤੀ ਤਰੀਕੇ ਹੋਤੇ इकबाल घूमन जी मेरे वड्डे भरा लगते ने क्योंकि मैं छोटी हाँ वड्डे ने ते घूमन गोत रलदी इस करके भरा भैन दा रिश्ता है ते मैं एक बारी भी ना नहीं कीती कि मैनूं तुसीं सूट ना दिओ मैं लै लिया छोटी हाँ ना इस करके बहुत शुक्रिया इदां करदे हुंदे हाँ बिल्कुल बहुत धन्नवाद जी ਤੇ ਹਾਂਜੀ ਹੁਣ ਮੇਰੀ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਨੇ ਉਹ ਖਤਮ ਹੋਈਆਂ ਨੇ ਤੇ ਮੈਂ ਪਹੁੰਚ ਗਈ ਹਾਂ ਆਪਣੇ ਦਾਦਕਿਆਂ ਦੇ ਪਿੰਡ ਰਾਏਪੁਰ ਰਾਏਪੁਰ ਸੜਕ ਤੋਂ ਪਿੱਛੇ ਪੂਰਾ ਜਿਹਾ ਛੋਟਾ ਜਿਹਾ ਪਿੰਡ ਸੀ ਠੀਕ ਹੈ ਹੁਣ ਉਹ ਫੈਲ ਗਿਆ ਹੈ ਔਰ ਸਿਆਲਕੋਟ ਦਾ ਇੰਡਸਟਰੀਅਲ ਏਰੀਆ ਇੱਥੇ ਆ ਗਿਆ ਇਹ ਨਾਲ ਜਿਹੜੀ ਫੈਕਟਰੀ ਹੈ ਸਾਡੇ ਸਿਆਲਕੋਟ ਦੀ 에ਅਰਲਾਈਨ 에ਅਰ ਸਿਆਲ ਉਹਦੇ ਚੇਅਰਮੈਨ ਦੀ ਫੈਕਟਰੀ ਹੈ ਠੀਕ ਹੈ ਫਜ਼ਲ ਜਲਾਨੀ ਸਾਹਿਬ ਇਹ ਸਾਰੀਆਂ ਸਰਜੀਕਲ ਡਾਕਟਰੀ ਔਜ਼ਾਰ ਬਣਾਉਣ ਵਾਲੀਆਂ ਫੈਕਟਰੀਆਂ ਨੇ ਕੁਝ ਗਾਰਮੈਂਟਸ ਵਾਲੀਆਂ ਫੈਕਟਰੀਆਂ ਨੇ ਉਹ ਅਗਰ ਉਹ ਪੁਰਾਣੇ ਬਜ਼ੁਰਗ ਅਗਰ ਹੁਣ ਦੁਨੀਆ ਤੇ ਆ ਜਾਣ ਠੀਕ ਠੀਕ ਇਹਨੇ ਪੰਜਾਬ ਤੋਂ ਬੜੀ ਖਬਰ ਲਿਖੀ ਹੈ ਠੀਕ ਹੈ ਹੁਣ ਇਹਦੀ ਲਾਸਟ ਭਗਤ ਸਿੰਘ ਚ ਲਿਖੀ ਇਹ ਕੀ ਲਿਖਿਆ ਇਹਦੇ ਉੱਪਰ ਇਹ ਲਿਖਿਆ ਹੈ ਗਵਰਨਮੈਂਟ ਮਾਡਲ ਪ੍ਰਾਇਮਰੀ ਸਕੂਲ ਰਾਏਪੁਰ ਠੀਕ ਹੈ ਜੀ ਇਹ ਪੁਰਾਣਾ ਸਕੂਲ ਹੈ ਹਾਂ ਇਹ ਜਗ੍ਹਾ ਮੇਰੇ ਬਿਫੋਰ ਪਾਰਟੀਸ਼ਨ ਮੇਰੇ ਪੜਦਾਦਾ ਜੀ ਨੇ ਡੋਨੇਟ ਕੀਤਾ ਸੀ 1 ਏਕੜ ਸਕੂਲ ਨੂੰ ਠੀਕ ਹੈ ਇਹ ਸਕੂਲ ਕਿੰਨਵੀਂ ਤੱਕ ਚੱਲਦਾ ਹੈ ਇਹ ਹੁਣ ਮਿਡਲ ਹੋ ਗਿਆ ਪਹਿਲੇ ਪ੍ਰਾਇਮਰੀ ਸਕੂਲ ਪਹਿਲੇ ਠੀਕ ਪ੍ਰਾਇਮਰੀ ਹੈ ਅੰਦਰ ਤਾਲਾ ਲੱਗਿਆ ਸੋ ਇਹ ਸਕੂਲ ਉਹ ਸਕੂਲ ਹੋਏਗਾ ਜਿੱਥੇ ਮੇਰੇ ਦਾਦਾ ਜੀ ਪੜ੍ਹੇ ਹੋਏ ਯੈਸ ਸੀ ਬਿਲਕੁਲ ਜੀ ਜੀ ਸਰਦਾਰ ਸ਼ਿਵਦੇਵ ਸਿੰਘ ਘੁੰਮਣ ਉਹਨਾਂ ਨੇ 8 ਜਮਾਤਾਂ ਕੀਤੀਆਂ ਸਨ ਤੇ ਉਹ ਕਹਿੰਦੇ ਹੁੰਦੇ ਸਨ ਕਿ ਜਿਹੜੀਆਂ ਪਹਿਲਾਂ ਦੀਆਂ 8 ਜਮਾਤਾਂ ਸਨ ਹੁਣ ਦੀ ਡਿਗਰੀ ਦੇ ਬਰਾਬਰ ਨੇ ਜੀ ਜੀ ਔਰ ਸਾਰੇ ਪਿੰਡ ਦੇ ਜਿਹੜੇ ਲੋਕ ਸਨ ਚਿੱਠੀ ਹਿਸਾਬ ਕਿਤਾਬ ਉਹਨਾਂ ਦੇ ਕੋਲੋਂ ਕਰਵਾਉਣ ਆਉਂਦੇ ਹੁੰਦੇ ਸਨ ਸੋ ਇਸ ਸਕੂਲ ਦੇ ਵਿੱਚ ਉਹ ਪੜ੍ਹੇ ਹੋਣਗੇ ਬਿਲਡਿੰਗ ਨਵੀਂ ਬਣ ਗਈ ਬਿਲਡਿੰਗ ਨਵੀਂ ਬਣ ਗਈ ਪਰ ਜਗ੍ਹਾ ਤੇ ਹੋਈ ਜਗ੍ਹਾ ਇੰਡੀਆ ਤੇ ਪਾਕਿਸਤਾਨ ਇਹ ਅੰਗਰੇਜ਼ ਦੇ ਦੌਰ ਦਾ ਸਕੂਲ ਹੈ ਇਹ ਗਾਲਬਨ ਬਣਿਆ 1827 ਚ ਤੇ ਜਾ ਕੇ ਉਹਨਾਂ ਨੇ ਇੱਥੋਂ ਵਿੱਦਿਆ ਪ੍ਰਾਪਤ ਕੀਤੀ ਹੋਏਗੀ ਮੈਨੂੰ ਯਾਦ ਹੈ ਕਿ ਮੇਰੇ ਦਾਦਾ ਜੀ ਜਦੋਂ ਵੀ ਲਿਖਦੇ ਹੁੰਦੇ ਸਨ ਉਹ ਗੁਰਮੁਖੀ ਲਿਪੀ ਦੇ ਨਾਲੋਂ ਸ਼ਾਹਮੁਖੀ ਦੇ ਵਿੱਚ ਜ਼ਿਆਦਾ ਲਿਖਦੇ ਹੁੰਦੇ ਸਨ ਔਰ ਉਹਨਾਂ ਨੇ ਮੈਨੂੰ ਮੇਰਾ ਨਾਂ ਲਿਖਣਾ ਸਿਖਾਇਆ ਸੀ ਸ਼ਾਹਮੁਖੀ ਦੇ ਵਿੱਚ ਉਹ ਅੱਜ ਵੀ ਮੈਨੂੰ ਯਾਦ ਹੈ ਉਹ ਮੈਂ ਅੱਜ ਵੀ ਲਿਖ ਲੈਂਦੀ ਹਾਂ ਸੋ ਇਹ ਉਹ ਸਕੂਲ ਹੈ ਮੈਨੂੰ ਬਿਲਕੁਲ ਮੇਰੇ ਬਜ਼ੁਰਗਾਂ ਦੀਆਂ ਗੱਲਾਂ ਯਾਦ ਕਰਵਾ ਰਹੀਆਂ ਨੇ ਦਾਦਾ ਜੀ ਨੂੰ ਅਸੀਂ ਪੁੱਛਿਆ ਨਾ ਤੁਹਾਡੇ ਬਚਪਨ ਦੇ ਬੇਟੀ ਤੇ ਉਹਨਾਂ ਨੇ ਦੱਸਿਆ ਸਰਦਾਰ ਲਛਮਣ ਸਿੰਘ ਉਹ ਸਨ ਜਿਹੜੇ ਸਰਦਾਰ ਨੱਥਾ ਸਿੰਘ ਸਰਦਾਰ ਨੱਥਾ ਸਿੰਘ ਉਹ ਹੈ ਮੇਰੇ ਬਚਪਨ ਦੇ ਸ਼ਿਵਦੇਵ ਸਿੰਘ ਘੁੰਮਣ ਮੇਰੇ ਦਾਦਾ ਜੀ ਇੰਨਾ ਕਰ ਉਹ ਨਹੀਂ ਉਹਨਾਂ ਦੇ
ਹਾਂਜੀ ਚੀਤਾ ਜੀ ਦਾ ਨਾਂ ਨਾ ਲੇਕਿਨ ਉਹਨਾਂ ਨੂੰ ਪਤਾ ਜਦੋਂ ਪਾਰਟੀਸ਼ਨ ਹੋਈ ਹੈ ਨਾ ਤੇ ਕਹਿੰਦੇ ਮੈਂ ਆਪਣੇ ਦੋਸਤਾਂ ਨੂੰ ਨਾ ਕਿ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਨਾ ਪਹੁੰਚਾਵੇ, ਮੈਂ ਰਾਤ ਨੂੰ ਛੱਡ ਕੇ ਆਇਆ ਕੈਂਪ 'ਚ ਆਪ ਹੀ ਖੁਦ ਰੇਲਵੇ ਸਟੇਸ਼ਨ ਹੈ ਉਗੋਗੀ ਦਾ, ਉੱਥੇ ਬਣਿਆ ਸੀ ਕੈਂਪ, ਉੱਥੇ ਛੱਡ ਕੇ ਆਇਆ।